कैसे हैं आप सब? उम्मीद है कि सब खैर खैरियत से होंगे, सेहत तबीयत ठीक होगी, बिल्कुल फिट फाट होंगे। लो जी, गर्मियाँ फिर से शुरू होने वाली हैं। गर्मियाँ आज फिर, ये देखो यहाँ पे देखो कितनी शिद्दत की धूप पड़ रही है। सूरज सुबह सुबह अभी कोई 9 बजे का टाइम है, ठीक है। और एज़ यूजुअल आज जो है ना, आज क्या एज़ यूजुअल मेरी जो आजकल की रूटीन चल रही है, सुबह सुबह उठना है, उठ के भाई सबसे पहले नाश्ता लेके जाना होता है हॉस्पिटल, ठीक है। जैसे कि पता है आपको कि मेरा भतीजा के भांजा भतीजा, ठीक है, मेरा भतीजा ਜਿਹੜਾ ਨਾ ਐਡਮਿਟ ਹੈ, ਮੇਰਾ ਭਤੀਜਾ ਭਾਂਜਾ ਜਿਹੜਾ ਨਾ ਮਿਕਸ ਹੋ ਜਾਂਦਾ। ਭਤੀਜਾ ਐਡਮਿਟ ਹੈ ਉੱਥੇ, ਠੀਕ ਹੈ। ਤੇ ਸਵੇਰ ਸਵੇਰ ਨਾਸ਼ਤਾ ਲੈ ਕੇ ਜਾਣਾ ਹੁੰਦਾ, ਨਾਸ਼ਤਾ ਵਾਸ਼ਤਾ ਕਰਵਾ ਕੇ ਤੇ ਭਾਈ ਤੁਹਾਡਾ ਆ ਗਿਆ। ਆਉਣ ਤੋਂ ਬਾਅਦ ਭਾਈ ਨੇ ਖੁਦ ਨਾਸ਼ਤਾ ਕਰ ਲਿਆ। ਅੱਜ ਮੈਂ ਤੁਹਾਨੂੰ ਇੱਕ ਦੇਣਾ ਸਰਪ੍ਰਾਈਜ਼ ਦੇਵੇ ਕਿ ਬੇਬੇ ਨੇ ਕਿਹਾ ਜੀ ਅੱਜ ਜਿਹੜਾ ਨਾ ਕਸਟਰਡ ਬਣਾਉਣਾ ਹੈ, ਤੇ ਕਸਟਰਡ ਬਣਾਉਣ ਵਾਸਤੇ ਨਾ ਮੈਨੂੰ ਨਾ ਕਸਟਰਡ ਦਾ ਡੱਬਾ ਲਿਆਈ। ਤੇ ਅੱਜ ਤੱਕ ਜਿਹੜਾ ਨਾ ਘਰ 'ਚ ਆ ਰਿਹਾ ਸਾਡੇ ਸਟ੍ਰਾਬੇਰੀ ਫਲੇਵਰ, ਸਟ੍ਰਾਬੇਰੀ, ਠੀਕ ਹੈ, ਉਹੀ ਬੇਬੇ ਨੂੰ ਪਸੰਦ ਹੈ। ਤੇ ਮੈਂ ਅੱਜ ਲੈ ਕੇ ਆਇਆ ਇੱਕ ਨਵਾਂ ਫਲੇਵਰ ਯਾਦ ਕੀਤਾ ਮੈਂ। ਬਾਬਾ ਜੀ ਇਹ ਜਿਹੜਾ ਨਾ ਇਹ ਖੱਟਾ ਡੱਬਾ ਬਾਬਾ ਜੀ, ਇਹ ਬਨਾਨਾ। ਤੇ ਬਨਾਨਾ ਮੈਂ ਸਮਝ ਰਿਹਾ ਸੀ ਕਿ ਬਨਾਨਾ ਹਰਾ ਹੈ, ਮੈਂ ਸਮਝ ਰਿਹਾ ਸੀ ਬਨਾਨਾ ਜਿਹੜਾ ਨਾ ਉਹ ਪੀਲਾ ਹੁੰਦਾ ਹੈ, ਤੇ ਇਹ ਕਸਟਰਡ ਵੀ ਵਿੱਚੋਂ ਫਲੇਵਰ ਪੀਲਾ ਹੀ ਨਿਕਲੇਗਾ ਹੈ। ਤੇ ਉਹ ਕਸਟਰਡ ਵਿੱਚੋਂ ਕੀ ਨਿਕਲਿਆ? ਮਾਸ਼ਾਅੱਲਾ ਕਸਟਰਡ ਨਿਕਲਿਆ ਵਿੱਚੋਂ ਹਰਾ। ਹੁਣ ਪਤਾ ਨਹੀਂ ਇਹ ਕੋੜਾ ਨਿਕਲਦਾ, ਖੱਟਾ ਨਿਕਲਦਾ, ਮਿੱਠਾ ਨਿਕਲਦਾ, ਕਿਵੇਂ ਦਾ ਬਣਦਾ ਇਹ ਤੇ ਹੁਣ ਬਣਨ ਤੋਂ ਬਾਅਦ ਪਤਾ, ਬਣ ਤੇ ਗਿਆ, ਖਾਣ ਤੋਂ ਬਾਅਦ ਪਤਾ ਚੱਲੇਗਾ। ਖਾਣ ਵਾਸਤੇ ਇਹਨੂੰ ਠੰਡਾ ਕਰਨਾ ਪੈਣਾ। ਹੁਣ ਇਹ ਠੰਡਾ ਹੋਏਗਾ, ਠੀਕ ਹੈ, ਕੋਈ 12-1 ਵਜੇ ਤੱਕ ਜਾ ਕੇ। ਆ ਮੈਂ ਬਣਾਇਆ ਵਾ ਪਰੌਣਿਆਂ ਵਾਸਤੇ। ਆ ਪਰੌਣਿਆਂ ਵਾਸਤੇ ਵੇਖੋ ਡੈਕੋਰੇਸ਼ਨ ਅੱਜ ਰੱਬੇ ਲਵਲ ਅੱਜ ਸਾਡੇ ਘਰ ਹੋ ਗਿਆ ਪਰੌਣੇ, ਤੇ ਪਰੌਣਿਆਂ ਵਾਸਤੇ ਬਣਾਇਆ ਵਾ ਆਹ ਵਾਲਾ। ਕੱਲ ਬੂੰਦੀਆਂ ਵੰਡੀਆਂ ਸੀ ਬੱਚਿਆਂ ਨੂੰ, ਅੱਜ ਮਹਿਮਾਨ ਆਉਂਦੇ ਆ। ਆਹ ਪਰੌਣਿਆਂ ਵਾਸਤੇ ਬਣਾਇਆ ਵਾ, ਆਹ ਬਣਾਇਆ ਘਰ ਵਾਲੇ ਵਾਸਤੇ। ਸਿੱਧਾ ਹੀ ਫਲਾਰ ਕਲੂਰ ਦਿੱਤਾ ਵਾ, ਅਸੀਂ ਕਿਹੜਾ ਵੇਖਣਾ ਡਿਜ਼ਾਈਨ। ਹਾਂ ਵੀ ਅਸੀਂ ਕਿਹੜਾ ਪਰੌਣੇ ਆ, ਅਸੀਂ ਆਪਦੇ ਵਾਸਤੇ ਬਸ ਦਗੜ ਮਗੜ ਕਰਦੇ ਨਾ। ਪਰੌਣੇ ਵਾਸਤੇ ਲੈ ਵੀ ਉਹ ਵੀ ਇਨਸਾਨ ਆ ਤੇ ਆਪਾਂ ਵੀ ਇਨਸਾਨ। ਅਗਰ ਉਹਦੇ ਉੱਤੇ ਪੂਰਾ ਡੈਕੋਰੇਸ਼ਨ ਹੋ ਜਾਂਦੀ ਤੇ ਕੀ ਚਲਾ ਕੀ ਜਾਣਾ ਸੀ। ਇਹ ਸੀ ਬਸ ਕਿ ਉਹਦਾ ਮੈਂ ਖਾਣਾ, ਠੀਕ ਹੈ, ਇਹ ਪਰੌਣੇ ਨੇ ਖਾਣਾ, ਤੇ ਬਸ ਮੈਨੂੰ ਤੇ ਬਸ ਚਲਾ ਦਿਓ ਕੰਮ। ਬਸ ਧੀਆਂ ਪੁੱਤਾਂ ਦਾ ਕੁਛ ਨਹੀਂ ਹੁੰਦਾ, ਬਸ ਮਗਰੋਂ ਲਾਉਣਾ, ਮਗਰੋਂ ਲਾਉਣ ਦੀ ਕਰਨੀ ਹੁੰਦੀ ਘਰ ਵਾਲਿਆਂ। ਹਾਂ ਅੱਲਾ ਮਾਫ ਕਰੇ, ਸਦਕੇ ਜਾਵਾਂ ਮੇਰਾ ਪੁੱਤ ਤੇਰੇ ਕਿਹੜੇ ਵੇਲੇ ਮਗਰੋਂ ਲਾਇਆ। ਹਰ ਵੇਲੇ ਤੂੰ ਮੇਰੇ ਤਾਲੂ ਤੇ ਗੱਚਦਾ ਰਹਿਣਾ। ਕਿਦੋਂ ਮੈਂ ਤਾਲੂ ਤੇ ਗੱਜਾ? ਜੇ ਤੁਸੀਂ ਮੈਨੂੰ ਕਹਿੰਦੇ ਕਿਹੜੇ ਵੇਲੇ ਮਗਰੋਂ ਲਾਇਆ, ਤੇ ਮੈਂ ਕਿਸ ਟਾਈਮ ਤਾਲੂ ਤੇ ਗੱਜਾ, ਮੈਨੂੰ ਪਹਿਲੇ ਤੁਸੀਂ ਇਹ ਵੀ ਦੱਸ ਦਿਓ। ਆ ਗੱਜਣੀ ਆ ਕਿ ਸਾਰੀ ਦੜੀ अस्सलाम वालेकुम सुत्ती भी पई होवां ते आन सिर ते गजदा ते ठा के भा दिंदा बेबे जी स्टाम फरोश आ गया भी स्टाम फरोश आ गया जी करो। नहीं सब्जी वाला आ गया, आलू लो, गोभी लो, बैंगन लो, प्याज लो, हरा धनिया लो है। स्टाम फरोश सब्जी वाले नु मैं कहनी नहीं है। वाह भी वाह, क्या नवा ना निकला सब्जी वाला दा स्टाम। अगर कोई सब्जी वाला वेखण दे गुस्सा नहीं करना, ਤੁਹਾਨੂੰ स्टाम फरोश ਦਾ ਰਕਬਾ ਦਿੱਤਾ ਹੈ, ਉਹ ਰਕਬਾ ਕਹਿੰਦੇ ਰੁਤਬਾ ਦਿੱਤਾ ਹੈ, ਠੀਕ ਹੈ। ਤੇ ਤੁਹਾਡਾ ਜਿਹੜਾ ਨਾ ਉਹਦਾ ਥੋੜਾ ਉੱਚਾ ਕੀਤਾ ਹੋਰ ਬੇਟਾ। ਦੇਖੋ ਨਾ ਜਿਹੜੀ ਸਬਜ਼ੀ ਆ ਨਾ, ਰੋਟੀ ਤੋਂ ਬਗੈਰ ਤਾਂ ਸਰਦਾ ਹੀ ਨਹੀਂ, ਦਵਾਈ ਤੋਂ ਬਗੈਰ ਨਹੀਂ ਸਰਦਾ, ਰੋਟੀ ਤੋਂ ਬਗੈਰ ਬਾਕੀ ਚੀਜ਼ਾਂ ਕੱਪੜੇ ਕੁਪੜੇ ਬੰਦਾ ਕਹਿੰਦਾ ਚਲੋ ਟਾਕੀ ਟੀਕਾ ਲਾ ਕੇ ਪਾ ਲਾਂਗੇ। ਘਰ ਦਾ ਕੰਮ ਆ ਉਹ ਵੀ ਥੋੜੀ ਦੇਰ ਠਹਿਰ ਕੇ ਕਹਿੰਦਾ, ਦਵਾਈ ਟਾਈਮ ਤੇ ਖਾਣੀ ਹੈ, ਖਾਣਾ ਟਾਈਮ ਤੇ ਖਾਣਾ ਵਾ, ਉਹਨਾਂ ਚੀਜ਼ਾਂ ਤੋਂ ਨਹੀਂ ਗੁਜ਼ਾਰਾ। ਇਸ ਲਈ ਮੈਂ ਨਾ ਇਹ ਸਬਜ਼ੀ ਵਾਲਿਆਂ ਦਾ ਨਾਂ ਰੱਖਿਆ ਸਟਾਮ ਫਰੋਜ਼। ਟਾਈਮ ਨਾਲ ਆਪਦਾ ਕੰਮ ਕਰੋ ਤੇ ਜਾਨ ਛੱਡੋ। ਅੱਜ ਯਾਰ ਗਰਮੀ ਇੰਤਹਾ ਕੀਤੀ ਖਲੋਤੀ ਹੈ। ਇਸ ਟਾਈਮ ਬੇਬੇ ਇਹਨਾਂ ਨੂੰ ਰੱਖ ਦੋ ਤੁਸੀਂ ਫ੍ਰਿਜ ਦੇ ਵਿੱਚ। ਗਰਮੀ ਇੰਤਹਾ ਕੀਤੀ ਖਲੋਤੀ, ਮਤਲਬ ਸੂਰਜ ਵੀ ਫੁੱਲ ਤੇਜ਼ ਨਿਕਲਿਆ ਤੇ ਧੁੱਪ ਵੀ ਇਸ ਟਾਈਮ ਫੁੱਲ ਹੈ। ਮੈਂ ਜਾਣਾ ਸੀ ਯਾਰ ਵਾਲ ਕਟਾਉਣ ਵਾਸਤੇ, ਦਾੜੀ ਲਵਾਉਣ ਵਾਸਤੇ, ਦਾੜੀ ਬੜੀ ਵੱਡੀ ਹੋਈ ਪਈ ਹੈ। ਤੇ ਜਿਹੜਾ ਨਾ ਮੈਂ ਬਜ਼ੁਰਗ ਬਣਿਆ ਪਿਆ, ਲੇਕਿਨ ਜਿਹੜਾ ਨਾ ਤੇ ਹਵਾ ਚੱਲਣ ਦਾ ਨਾਮ ਲੈ ਰਹੀ ਤੇ ਨਾ ਹੀ ਕੋਈ ਗਰਮੀ ਘਟਣ ਦਾ ਨਾਮ ਲੈ ਰਹੀ। ਮਤਲਬ ਸੀਨ ਫੁੱਲ ਹੈ ਵੀ ਹੋਇਆ ਪਿਆ ਇਸ ਟਾਈਮ ਨਾ। ਮਤਲਬ ਗਰਮੀ ਦੀ ਸ਼ਿੱਦਤ ਬਹੁਤ ਤੇਜ਼ ਹੋਈ ਪਈ ਅੱਜ, ਪਤਾ ਨਹੀਂ ਕੀ ਇਹ ਰੌਲਾ। ਹਾਲਾਂਕਿ ਕੱਲ ਵੀ ਇੰਨੀ ਗਰਮੀ ਨਹੀਂ ਸੀ ਹੈ, ਕੱਲ ਇੰਨੀ ਗਰਮੀ ਨਹੀਂ ਸੀ ਹੈ, ਕਤਲ ਨਹੀਂ ਸੀ ਹੈ, ਲੇਕਿਨ ਅੱਜ ਤੇ ਗਰਮੀ ਸ਼ਖੀਰ ਕੀਤੀ ਖਲੋਤੀ ਹੈ। ਪਹਿਲੇ ਆਪਾਂ ਕਰਦੇ ਹਾਂ ਬਾਈ ਨੂੰ ਕਾਲ, ਠੀਕ ਹੈ। ਕਾਲ ਕਰਕੇ ਉਹਨੂੰ ਕਹਿੰਦੇ ਬਾਈ ਕਿ ਦੱਸੋ ਮੈਨੂੰ ਨੰਬਰ ਹੈ ਮੇਰਾ, ਅਗਰ ਟੈਮੋ ਟਾਈਮ ਹੀ ਜਾਵਾਂਗੇ ਤੇ ਟੈਮੋ ਟਾਈਮ ਵਾਪਸ ਆਵਾਂਗੇ, ਕਿਉਂਕਿ ਜਾ ਕੇ ਬਹਿਣ ਵਾਲਾ ਹਾਲ ਕੋਈ ਨਹੀਂ। ਘਰੇ ਹੀ ਨਹੀਂ ਗਰਮੀ ਲੱਗਣੀ ਤੇ ਬਾਹਰ ਕੀ ਲੱਗਣਾ। ਜਦੋਂ ਗਰਮੀ ਸਰਦੀ ਜਾਂਦੀ ਹੈ ਨਾ, ਜਾਂਦੀ ਸਰਦੀ ਚੰਗਾ ਕਹਿਰ ਪਾ ਕੇ ਜਾਂਦੀ, ਤੇ ਇਦਾਂ ਹੀ ਗਰਮੀ ਹੈ ਨਾ, ਉਹ ਵੀ ਜਾਂਦੀ ਨਾ ਹੁਣ ਸਵਾਰ ਕੇ ਆਪਦੀ ਰੀਝ ਲਾ ਕੇ ਜਾਊਗੀ, ਚੰਗਾ ਸਵਾਦ ਲਾਉਣ ਡਈ ਹੈ। ਹਾਂ ਹਾਂਜੀ ਮਹਿਮਾਨ ਆ ਰਹੇ ਨੇ ਤੇ ਬਾਬਾ ਜੀ ਪਾਣੀ ਖਤਮ ਹੋ ਗਿਆ ਸੀ, ਪਾਣੀ ਵਾਲਾ ਬਾਈ ਕੋਈ ਨਹੀਂ ਆਇਆ। ਤੇ ਹੁਣ ਬੇਬੇ ਨੇ ਮੈਨੂੰ ਕੈਨੀ ਸ਼ੈਨੀ ਫੜਾਤੀ ਹੈ। ਬੇਬੇ ਕਹਿੰਦੀ ਜਾ ਕੇ ਫਿਲਟਰ ਤੋਂ ਲੈ ਕੇ ਪਾਣੀ ਇੱਥੇ ਚੱਲਦਾ ਵਾ, ਮੈਂ ਕਹਿੰਦਾ ਇੱਥੇ ਭਰ ਕੇ ਲੈ ਜਾ, ਠੀਕ ਹੈ। ਘਾਹ ਨੂੰ ਲੱਗਦਾ ਵਾ ਪੌਦਿਆਂ ਸ਼ੌਦਿਆਂ ਨੂੰ, ਇੱਥੇ ਭਰ ਕੇ ਲੈ ਜਾਂਦੇ ਹਾਂ। ਹੁਣ ਚੱਲੀਏ ਪਹਿਲੇ ਫਿਲਟਰ ਤੋਂ ਪਾਣੀ ਭਰ ਕੇ ਲਿਆਈਏ ਤੇ ਫਿਰ, ਕਿਉਂਕਿ ਹੁਣ ਦੁਪਹਿਰੇ 1 ਵਜੇ ਪਿਆ, ਇਸ ਟਾਈਮ ਪਾਣੀ ਵਾਲਾ ਬਾਈ ਤੇ ਆਉਣਾ ਕੋਈ ਨਹੀਂ, ਉਹ ਆਏਗਾ ਸ਼ਾਮ ਨੂੰ ਤੇ ਉਦੋਂ ਪਾਣੀ ਭਰਾਵਾਂਗੇ। ਲੇਕਿਨ ਹੁਣ ਆ ਕਿ ਇੱਥੇ ਇੱਕ ਕੈਨ ਭਰ ਕੇ ਲੈ ਜਾਂਦੇ। ਕੈਮਰਾ ਔਨ ਕਰਨ ਲੱਗਾ ਤੁਹਾਨੂੰ ਜਦੋਂ ਕੈਨ ਭਰ ਵੀ ਗਿਆ। ਪਾਣੀ ਇੱਥੇ ਫੁੱਲ ਸਪੀਡ ਨਾਲ, ਦੂਰ ਵੀ ਨਹੀਂ ਹੈ ਘਰ ਤੋਂ, ਕੋਈ ਟੋਟਲੀ 1 ਮਿੰਟ ਦਾ ਡਿਸਟੈਂਸ ਹੋਏਗਾ ਬਸ ਇੱਥੋਂ ਤੱਕ, ਕੋਈ ਡਿਸਟੈਂਸ ਨਹੀਂ ਹੈ। ਸਿਰਫ ਇਹ ਮਸਜਿਦ ਪਾਰਕ ਹੈ ਤੇ ਪਾਰਕ ਦੇ ਨਾਲ ਹੀ ਜਿਹੜਾ ਨਾ ਲੱਗਿਆ ਹੋਇਆ ਪਾਣੀ ਵਾਲਾ ਨਿਜ਼ਾਮ। ਲੋ ਜੀ ਸਾਡਾ ਡੱਡੂ ਜਿਹੜਾ ਨਾ, ਡੱਡੂ ਨੂੰ ਮਿਲ ਗਈ ਬਾਬਾ ਜੀ ਛੁੱਟੀ, ਠੀਕ ਹੈ। ਤੇ ਬਹੁਤ ਮੁਬਾਰਕਾਂ, ਮੁੰਡਾ ਜਿਹੜਾ ਹੈ ਨਾ ਡਿਸਚਾਰਜ ਹੋ ਗਿਆ ਅੱਜ।
ਤੇ ਅੱਜ ਮੁੰਡਾ ਆ ਗਿਆ ਘਰ। ਇਹ ਫੀਡਰ ਬਾਹਰ ਕੱਢਿਆ ਜੀ, ਆ ਚੈੱਕ ਕਰਿਆ ਤਮਾਸ਼ਾ। ਉਹਨੇ ਪਿੱਟਣ ਲੱਗ ਕੱਢੋ ਸਹੀ, ਕੱਢੋ ਸਹੀ, ਇੱਕ ਵਾਰੀ ਨਜ਼ਾਰਾ ਤੇ ਕਰਾਓ। ਵੇਖਿਆ ਆ ਵੇਖੀ ਨਾ ਵੇ ਹਾਂ ਹੁਣ ਪਤਾ ਨਹੀਂ ਲੱਗਦਾ ਵੀਡੀਓ ਬਣਦੀ ਵੀ ਤਾਂ ਹੈ ਨਾਲ ਹੀ ਪਿੱਟਣ ਲੱਗ ਜਾਂਦਾ ਵਾ। ਇਹ ਵੇਖੋ ਨਿਆਣੇ ਵਾਲੇ ਘਰ ਹੁਣ ਪੋਤਰੇ ਲੰਕਣ ਲੱਗ ਗਏ ਨਾ ਹੌਲੀ ਹੌਲੀ। ਠੀਕ ਹੈ, ਤੁਸੀਂ ਕਹਿੰਦੇ ਤੁਹਾਡੇ ਘਰ ਦੀ ਸਫਾਈ ਬੜੀ ਹੁੰਦੀ ਹੈ। ਠੀਕ ਹੈ, ਇੱਕ ਨਿਆਣਾ ਹੋਰ ਹੋਵੇ ਤੇ ਵੇਖੀਏ ਪੌੜੀ ਭਰੀ ਹੋਣੀ ਹੈ। ਠੀਕ ਹੈ, ਇਧਰ ਸੋਫੇ ਭਰੇ ਹੋਣੇ ਐ ਹਰ ਪਾਸੇ ਨਾ, ਕਿਤੇ ਕੱਛਾ ਤੇ ਕਿਤੇ ਕੱਛੀ ਤੇ ਕਿਤੇ ਸ਼ਰਟ ਤੇ ਕਿਤੇ ਸ਼ਰਟ। ਹੁਣ ਕੀ ਕਿਹਾ ਡਾਕਟਰ ਨੇ, ਕਿੰਨੇ ਦਿਨ ਉਹ ਡ੍ਰਿਪ ਸ਼ਿਪ ਲੱਗਣੀ? ਨਹੀਂ ਬਸ ਉਹ ਇੰਜੈਕਸ਼ਨ ਦੇ ਤੇ ਉਹਨੇ, ਉਹ ਕਹਿੰਦਾ ਲੱਗਣਾ ਚਾਹੀਦਾ 2 ਦਿਨ ਘਰੀ ਲਾ ਲਿਆ ਬਸ ਇੰਜੈਕਸ਼ਨ ਹੀ। ਸਰਕੇ ਜਾਵਾਂ ਨਹੀਂ ਪੈਣਾ। ਲਓ ਜੀ, ਮੁੰਡਾ ਹੋ ਗਿਆ ਡਿਸਚਾਰਜ ਤੇ ਹੁਣ ਬਸ ਮੁੰਡੇ ਦੇ ਲੱਗ ਉਸਮਾਨ ਨੂੰ ਭੁੱਖ ਲੱਗੀ, ਤੁਸੀਂ ਮਗਰ ਲੱਗ ਗਏ ਜੇ। ਉਸਮਾਨ ਨਹੀਂ ਹੱਥ ਲਾਉਣ ਦਿੰਦਾ ਫੀਡਰ ਨੂੰ, ਬਾਹਰ ਤੇ ਕੱਢਣ ਨਹੀਂ ਦਿੰਦਾ ਨਾ। ਗੁੱਸਾ ਚੜਨ ਲਿਆ ਇੰਜ ਚੀਕੀ ਜਾਏਗਾ ਜਦੋਂ ਉਹਨੂੰ ਪਤਾ ਨਾ ਕਿ ਉਹਨੂੰ ਆ ਦੁੱਧ ਪੀਣਾ, ਉਹਨੇ ਰੌਲਾ ਪਾਉਂਦਾ ਪਿਆ ਇਹਦੇ ਟਾਕੀ ਜੀ ਗੱਲ ਤੇ ਰੱਖੋ, ਇਹ ਰਮਾਲ ਦਾ ਪੀਸ ਜੇ ਗੱਲ ਤੇ ਰੱਖੇਗਾ, ਨਾਲ ਹੀ ਸਮਝ ਜਾਂਦਾ ਕਿ ਹੁਣ ਬਸ ਫੀਡਰ ਆਉਣ ਲੱਗਾ, ਨਾਲ ਹੀ ਉਹਨੇ ਚੁੱਪ ਕਰ ਜਾਣਾ ਤੇ ਬਸ ਹੱਥ ਮਾਰੂਗਾ ਕਿ ਫੀਡਰ ਦੇ ਦਿਓ, ਫੀਡਰ ਦੇ ਦਿਓ, ਫੀਡਰ ਦੇ ਦਿਓ। ਉਸਮਾਨ ਮੀਆਂ ਹੈ, ਉਸਮਾਨ ਸੁਣਦਾ ਏ ਆ ਵੀ ਆਵਾਜ਼ ਆਉਂਦੀ ਹੈ ਨਾਲ ਹੀ ਮਤਲਬ ਕੰਨ ਪੂਰੇ ਚੱਕਦਾ, ਹਰ ਗੱਲ ਤੇ ਐ ਕੰਨ ਚੱਕਦਾ ਨਾਲ ਹੀ ਫੋਰੀ ਕਰਕੇ। ਲੈ ਮਾਈ, ਉਹ ਲੋਕੀ ਕਹਿੰਦੇ ਨੇ ਨਾ ਕਿ ਮਾਈ ਨੂੰ ਰੌਣਕ ਨਹੀਂ, ਮੈਂ ਕਹਿੰਦਾ ਮਾਈ ਨੂੰ ਜਿਹੜਾ ਨਾ 5-7 ਆਪਾਂ ਨਿਆਣੇ ਲਿਆ ਦੇਣੇ ਐਵੇਂ। ਠੀਕ ਹੈ, ਲੈ ਮਾਈ ਫਿਰ ਆਪੇ ਆਰੇ ਲੱਗੀ ਰਹੀ ਹੈ। ਲਿਆਉਣੇ ਕਿੱਥੋਂ ਆ? ਅੱਲਾ ਦੇ ਗਾਣਾ ਕਹਿੰਦੇ ਲਿਆਉਣੇ ਕਿਦਾ ਤੂੰ ਤਾਂ ਲਿਆ ਦੇ। ਰੌਣਕ ਲੱਗ ਰਹੀ ਕਿ ਮਾਸ਼ਾਅੱਲਾ ਜੀ। ਉਸਮਾਨ ਮੀਆਂ ਹੋ ਗਿਆ ਡਿਸਚਾਰਜ। ਠੀਕ ਹੈ, ਹਸਪੀਟਲ ਦੇ ਵਿੱਚ ਮੁੰਡਾ ਜਿਹੜਾ ਨਾ ਜਾ ਕੇ, ਇੱਕ ਤੇ ਮੁੰਡਾ ਵੀ ਅੱਧਾ ਹੋ ਗਿਆ, ਦੂਜਾ ਸੂਈਆਂ ਲਾ ਕੇ 2 ਹੱਥਾਂ ਤੇ ਬਰਨੋਲੇ ਲਾ ਕੇ, ਫਿਰ ਕੱਲ ਬਾਂਹ ਤੋਂ ਹਿਲਾ ਲੈਂਦਾ ਸੀ ਪੈਰ ਤੇ ਹੱਥਾਂ ਤੇ, ਹੁਣ ਇਹ ਬਾਜ਼ੂ ਦੇ ਉੱਤੇ ਬਰਨੋਲਾ ਲੱਗਿਆ ਹੈ। ਠੀਕ ਹੈ, ਹੁਣ ਲਾਸਟ 2 ਦਿਨ ਇੰਜੈਕਸ਼ਨ ਲੱਗਣੇ ਨੇ। ਠੀਕ ਹੈ, 2 ਦਿਨ ਇੰਜੈਕਸ਼ਨ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਇਹਨੂੰ ਮਿਲ ਜਾਣੀ ਨਿਜਾਤ ਇਹਨਾਂ ਸਾਰਿਆਂ ਤੋਂ, ਤੇ ਮੁੰਡਾ ਹੋ ਗਿਆ ਆਪਣਾ ਬਿਲਕੁਲ ਰਿਕਵਰ। ਹੁਣ ਮੈਡੀਸਿਨ ਵਗੈਰਾ ਦਿੱਤੀ ਉਹਨਾਂ ਨੇ, ਇਹ ਛਾਪਰ ਭਰੇ ਪਏ ਨੇ। ਠੀਕ ਹੈ, ਤੇ ਬਸ ਇਹ ਲਾਈ ਜਾਣੀਆਂ ਨੇ ਘਰੇ, ਐਂਟੀਬਾਇਓਟਿਕ ਨੇ, ਕੁਛ ਇੰਜੈਕਸ਼ਨ ਨੇ, ਕੁਛ ਜਿਹੜਾ ਨਾ ਸਿਰਪ ਨੇ ਉਹ ਦੇਣੇ ਨੇ, ਤੇ ਉਸ ਤੋਂ ਬਾਅਦ ਮੁੰਡਾ ਹੋ ਜਾਏਗਾ ਮਾਸ਼ਾਅੱਲਾ ਫਿਟ। ਠੀਕ ਹੈ, ਉਸਮਾਨ ਮੀਆਂ ਫਾਈਨਲੀ ਆਪਣੇ ਘਰ ਆ ਗਏ ਨੇ ਵਾਪਸ। ਹਾਂਜੀ ਤੇ ਜੀ ਬੱਚੇ ਆਪਣੇ ਗਏ ਨੇ ਚਲੇ, ਬੱਚੇ ਨਹੀਂ ਬੱਚਾ ਚਲਾ ਗਿਆ ਤੇ ਬੱਚੇ ਦੇ ਨਾਲ ਉਹਦੇ ਵਾਲਿदैन ਵੀ ਚਲੇ ਗਏ ਨੇ। ਠੀਕ ਹੈ, ਬੱਚਾ ਮਾਸ਼ਾਅੱਲਾ ਸਿਹਤਯਾਬ ਹੋ ਗਿਆ ਤੇ ਹੁਣ ਤੁਹਾਡੇ ਭਰਾ ਨੇ ਜੀ ਬੂਟ ਸ਼ੂਟ ਪਾ ਰਹੇ ਨੇ, ਤੇ ਮੈਂ ਕਿਹਾ ਜਦ ਥੋੜੀ ਜਾ ਕੇ ਨਾ ਵਾਕ ਸ਼ਾਕ ਕੋਈ ਰਨਿੰਗ ਕਰੇ, ਮੈਂ ਵਾਕ ਕਰਨ ਚੱਲਾ ਸੀ। ਠੀਕ ਹੈ, ਤੇ ਤੁਸੀਂ ਵੀ ਰੋਟੀ ਪੱਕੀ ਪਈ, ਉਹ ਠੰਡੀ ਹੋ ਜਾਣੀ। ਇੰਨੀ ਗਰਮੀ ਹੈ ਤੇ ਬੇਬੇ ਨੇ ਰੋਟੀ ਕੀ ਪਕਾਈ, ਕੜੀ ਪਕਾ ਕੇ ਨਾਲ ਪਕੌੜੇ ਕੱਢ ਕੇ ਰੱਖੇ ਪਏ ਨੇ। ਠੀਕ ਹੈ, ਪਕੌੜਾ ਮੈਂ ਤਾਂ ਟੇਸਟ ਵੀ ਨਹੀਂ ਕੀਤਾ, ਚਲੋ ਅਸੀਂ ਟੇਸਟ ਕਰ ਲੈਨੇ ਆ। ਗਰਮੀ ਦੇ ਅੰਦਰ ਪਕੌੜਾ ਕੀ ਹੈ, ਛੁਰਲੀ ਪਕੌੜਾ ਬੇਬੇ ਨੇ ਫੇਰ ਬਣਾਇਆ ਅੱਜ ਹੈ। ਤੇ ਆਜੋ ਜੀ, ਕਿੰਨੇ ਛੁਰਲੀ ਪਕੌੜਾ ਕਿੰਨੇ ਖਾਣਾ ਆਜੋ ਹੈ। ਆਹੋ, ਆਪੇ ਤਾਂ ਕਹਿੰਦੇ ਕੜੀ ਬਣਾ ਦੇ, ਮੈਂ ਕੜੀ ਬਣਾਤੀ, ਵਿੱਚ ਫਿਰ ਪਕੌੜੇ ਨਾ ਹੁੰਦੇ, ਕੜੀ ਖਾਣ ਨਹੀਂ ਹੁੰਦੀ। ਗਰਮੀ ਬੜੀ ਆ, ਗਰਮੀ ਦੇ ਵਿੱਚ ਪਕੌੜੇ ਕੜੀ ਨਾਲ ਹੀ ਖਾਣ ਦੇ ਹੁੰਦੇ, ਥੋੜੀ ਖਾ ਲਈ ਨਾ ਬਹੁਤੀ ਖਾਈ। ਇੱਕ ਤੇ ਨਾ ਮਿਰਚਾਂ ਘੱਟ ਪਾਇਆ ਕਰੋ, ਇੰਨੀਆਂ ਤੇਜ਼ ਮਿਰਚਾਂ। ਮੈਂ ਸਿਰਫ ਨਾ 3 ਮਿਰਚਾਂ ਕੱਟੀਆਂ ਸੀ, ਸਿਰਫ 3 ਮਿਰਚਾਂ ਇਹ ਸਾਲ ਨਾਲ, ਤੇ ਹਜੇ ਵੀ ਆਪਾਂ ਉਂਝ ਛੱਡ ਗਏ ਮਿਰਚਾਂ ਤਾਂ ਵਾਸਤੇ ਲੱਗਦੀਆਂ। ਉੱਠੋ ਤੁਹਾਨੂੰ ਵਾਕ ਲੈ ਚਲੋ। ਨਹੀਂ ਮੈਂ ਤਾਂ ਅੱਗੇ ਸਵੇਰ ਦੀ ਕੰਮ ਉੱਠੋ ਨਾ ਭਾਈ, ਮੈਨੂੰ ਨਾਸ਼ਤਾ ਉੱਠ ਯਾਰ, ਕੁਛ ਨਹੀਂ। ਨਹੀਂ ਮੈਂ ਨਹੀਂ ਜਾਣਾ, ਮੈਂ ਕੱਪੜੇ ਲੱਗੀ ਬਦਲਣ। ਕਾਹਦੇ ਨਾਲ ਸਤਾਈ ਬੈਠੀ ਐਵੇਂ? ਮੈਂ ਅੱਗੇ ਖੱਬੀ ਪਈ ਸਵੇਰ ਦੀ, ਕਾਹਦੇ ਨਾਲ ਖੱਪੀ ਬੈਠੀ ਬਸ ਐਵੇਂ ਤਬੀਅਤ ਨਹੀਂ ਐਵੇਂ ਸੌ ਕੇ ਖੱਪੀ ਬੈਠੀ? ਵਾਹ ਨਸਰੀਨ, ਮੈਂ ਤੂੰ ਵੇਖਿਆ ਸੁੱਤੀ ਨੂੰ ਅੱਧਾ ਘੰਟਾ ਸੋ ਜਾਂਦੀ ਸੀ, 2 ਘੰਟੇ ਜਾਗ ਲੈਂਦੀ ਸੀ, ਅੱਧਾ ਘੰਟਾ ਸੋ ਜਾਂਦੀ, 2 ਘੰਟੇ ਜਾਗ ਲੈਂਦੀ ਸੀ। ਸਾਰੀ ਰਾਤ ਨਹੀਂ ਸੋਈਆਂ, ਸਵੇਰੇ 2 ਘੰਟੇ ਸੋਈਆਂ, 2 ਘੰਟੇ ਵੀ ਨਹੀਂ, ਘੰਟਾ ਸਵੇਰ ਦੀ ਜਾਗਣ ਨਹੀਂ ਆ। ਸਵੇਰ ਦੀ ਜਾਗਣ ਨਹੀਂ, ਮੈਂ ਇੱਥੇ ਬੈਠਾ ਹੁੰਦਾ ਸਾਰੀ ਦਿਹਾੜੀ, ਮੈਂ ਇੱਥੇ ਫੱਟੇ ਤੇ ਬੈਠਾ ਹੁੰਦਾ ਸਾਰੀ ਦਿਹਾੜੀ, ਮੈਂ ਤੇ ਵੇਖਦਾ ਨਾ ਮੈਨੂੰ ਉਸਤਾਦ ਜਾ, ਤੂੰ ਆਪਦਾ ਕੰਮ ਕਰ ਜਾ ਕੇ, ਰੋਟੀ ਖਾਣੀ ਤੇ ਖਾ ਲਾ, ਖਾ ਕੇ ਚੱਲ ਜਾ, ਨਹੀਂ ਖਾਣੀ ਤੇ ਆ ਕੇ ਖਾ ਲਈ, ਮੈਂ ਨਹੀਂ ਖਾਣੀ, ਪਕਾ ਕੇ ਰੱਖਤੀ ਆ ਬਸ ਮੈਂ। ਭਾਈ ਇਸ ਤੋਂ ਪਹਿਲੇ ਕਿ ਕੰਮ ਇੱਥੇ ਚਪੇੜੀ ਹੋਵੇ, ਆਪਾਂ ਚੱਲੇ ਵਾਕ ਤੇ, ਫੋਨ ਰੱਖ ਜੀਏ ਘਰੇ, ਕਿਉਂਕਿ ਮੋਬਾਈਲ ਭਾਰਾ ਬੜਾ ਐਵੇਂ ਮੇਰਾ ਟਰੋਜ਼ਰ ਡਿੱਗਦਾ ਕਿਤੇ ਥੱਲੇ ਕਿਤੇ ਭੱਜਿਆ ਦਾ ਟਰੋਜ਼ਰ ਡਿੱਗਦਾ, ਆਈਫੋਨ ਭਾਰਾ ਬੜਾ ਹੁੰਦਾ। ਠੀਕ ਹੈ, ਤੇ ਆ ਕੇ ਫਿਰ ਮੁਲਾਕਾਤ ਹੁੰਦੀ ਤੁਹਾਡੇ ਨਾਲ ਜੀ। ਮੈਂ ਵਾਕਸ਼ਾਕ ਕਰਕੇ ਆਇਆ ਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਜ ਕੀ ਵਲੀਮੇ ਤੇ ਜਾਣਾ ਅੱਧੀ ਰਾਤ ਹੈ। ਜਿਹੜਾ ਕੱਪੜੇ ਬਦਲ ਲੈਂਦਾ ਵਲੀਮੇ ਤੇ ਜਾਂਦਾ। ਵੇਖੋ ਐਵੇਂ ਦਾ ਕਾਲਾ ਚਮਕਦਾ ਸੂਟ ਪਾ ਕੇ ਤੇ ਬੰਦਾ ਵਲੀਮੇ ਤੇ ਜਾਂਦਾ, ਵਲੀਮੇ ਤੋਂ ਇਲਾਵਾ ਤੇ ਕਦੀ ਕਿਸੇ ਨੇ ਐਵੇਂ ਦਾ ਸੂਟ ਨਹੀਂ ਪਾ ਕੇ ਬੈਠਾ। ਚੱਲੀ ਸੀ ਫਿਰ ਤੂੰ ਜਾਣ ਨਹੀਂ ਦਿੱਤਾ ਹੈ ਉਹ 10 ਵਜੇ ਪਏ ਨੇ ਰਾਤ ਦੇ, ਇਸ ਵੇਲੇ ਕਿਹੜੇ ਵਲੀਮੇ ਤੇ ਜਾਣਾ? ਕਹਿੰਦੇ ਉਹ ਸਾਹਮਣੇ ਵਿਆਹ ਹੋਣ ਡਿਆ, ਉੱਥੇ ਜਾ ਕੇ ਰੋਟੀ ਖਾਣ ਨੂੰ ਜੀ ਕਰਦਾ। ਵਾਹ ਕੀ ਬਾਤ ਹੈ, ਤੁਹਾਨੂੰ ਵੜ ਲੈਂਦੇ ਨਾ, ਤੁਸੀਂ ਕਾਲਾ ਸੂਟ ਪਾ ਲਿਆ, ਮੈਨੂੰ ਕਿਸੇ ਨੂੰ ਪੁੱਛਣੇ ਵੜਦੇ ਨੇ ਹੈ ਉੱਥੇ ਦੋਵੇਂ ਜਣੇ ਚਪੇੜਾ ਖਾ ਕੇ ਵਾਪਸ ਘਰ ਆਉਣ। ਮੇਰਾ ਪੁੱਤ ਸਿੱਧਾ ਕੰਮ ਕਰ, ਪਾਣੀ ਵਾਲਾ ਆ ਜਾਇਆ ਕੋਈ ਨਹੀਂ, ਆ ਕਹਿਰ ਫੜ ਯਾਰ ਰਾਤ ਦੇ 10:30 ਹੋਏ ਪਏ ਨੇ। ਰਾਤ ਪਾਣੀ ਫ੍ਰਿਜ 'ਚ ਪਿਆ, ਠੰਡਾ ਪਾਣੀ ਨਹੀਂ ਪੀਤਾ ਜਾਂਦਾ, ਤੇ ਆ ਪਾਣੀ ਦਾ ਤੈਨੂੰ ਬੋਤਲ ਭਰ ਕੇ ਲੈ ਭੱਜ ਕੇ ਜਾ। ਅਜੀ ਭਾਈ ਮੈਂ ਦੁਪਹਿਰੇ ਆ ਬੋਤਲ ਭਰ ਕੇ ਲਿਆ, ਇਹ ਜਿਹੜੀ ਬੋਤਲ ਠੀਕ ਹੈ, ਇਹ 5 ਲੀਟਰ ਦੀ ਬੋਤਲ ਆ, ਤੇ 5 ਲੀਟਰ ਪਾਣੀ ਪੀ ਵੀ ਗਏ। ਮਤਲਬ ਬੰਦਾ ਕੋਈ ਪਾਣੀ ਘੱਟ ਪੀਂਦਾ ਨਹੀਂ, ਇੰਨਾ ਪਾਣੀ ਕੌਣ ਪੀਂਦਾ ਵੀ? ਗਰਮੀ ਮੁੱਕ ਗਈ, ਨਹੀਂ ਗਰਮੀ ਮੁੱਕ ਗਈ, ਹੁਣ ਇੰਨਾ ਪਾਣੀ ਨਹੀਂ ਪੀਣਾ ਚਾਹੀਦਾ। ਚਲੋ ਜੀ ਬੇਬੇ ਲੈ ਤੁਹਾਡਾ ਪਾਣੀ ਆ ਗਿਆ। ਠੀਕ ਹੈ, ਪਾਣੀ ਦਾ ਕੈਨ ਲਿਆ ਤਾਂ ਤੁਰ ਕੇ ਅੱਜ ਤੇ ਮੱਤਾਂ ਵੱਜ ਗਈਆਂ ਨੇ, ਮੱਤਾਂ ਤੈਨੂੰ ਵੱਜ ਗਈਆਂ। ਮੈਨੂੰ ਇਹ ਦੱਸ
7 ਵਜੇ ਦੀ ਮੈਂ ਰੋਟੀ ਪਕਾ ਕੇ ਰੱਖੀ ਏ ਉੱਤੋਂ ਕੀ 10 ਕੀ 11 ਦਾ ਟਾਈਮ ਹੋ ਗਿਆ 11 ਵਜ ਗਏ ਨੇ 7 ਵਜੇ ਦੀ ਰੋਟੀ ਪਕਾ ਕੇ ਰੱਖੀ ਮੈਂ ਤੁਹਾਨੂੰ ਉਦੋਂ ਕਿਹਾ ਸੀ ਰੋਟੀ ਖਾ ਲਈਏ ਤੁਸੀਂ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ ਤੇ ਫਿਰ ਮੈਂ ਬਾਹਰ ਨਿਕਲ ਖਾ ਲੈਣੀ ਸੀ ਨਾ ਨਹੀਂ ਤੇ ਹੁਣ ਤੁਸੀਂ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ ਤੇ ਫਿਰ ਮੈਂ ਕਹਾਂ ਦੋਵੇਂ ਇਕੱਠੇ ਖਾ ਲਾਂਗੇ ਤੁਹਾਨੂੰ ਭੁੱਖ ਇਕੱਠੇ ਖਾ ਲੱਗੀ ਲਾਂਗੇ। ਮੈਂ ਤਾਂ ਹੁਣ ਤੁਹਾਡੀ ਹੁਣ ਹਜੇ ਤੂੰ ਨਹਾਵੇਂਗਾ ਤੂੰ ਕੱਪੜੇ ਬਦਲੇਗਾ ਫਿਰ ਤੂੰ ਰੋਟੀ ਦੇ ਦੁਆਲੇ ਮੈਂ ਤੁਹਾਡੀ ਭੁੱਖ ਦਾ ਇੰਤਜ਼ਾਰ ਕਰਦਾ ਪਿਆ। ਨਹੀਂ ਮੈਂ ਨਹਾਉਣਾ ਨਹੀਂ ਆਇਆ ਮੈਂ ਬਸ ਮੂੰਹਾਂ ਧੋ ਲੈਣਾ ਹੈ ਜੀ ਮੈਂ ਫਰੈਸ਼ ਆ ਐਵੇਂ ਉਲਾ ਰਹਿਣਾ ਠੰਡ ਲੱਗਦੀ ਮੈਨੂੰ ਠੰਡ ਲੱਗਦੀ ਕੰਮ ਸ਼ੁਕਰ ਅਲਹਮਦੁਲਿਲਾ ਜੀ ਲੋ ਜੀ ਖਾਣਾ ਵਗੈਰਾ ਖਾ ਲਿਆ ਤੇ ਬੇਬੇ ਨੂੰ ਵਿਆਹ ਦੀ ਥਾਂ ਤੇ ਆਪਾਂ ਖਵਾਈਏ ਬੇਬੇ ਨੂੰ ਘਰ ਦੀ ਰਿੰਨੀ ਹੋਈ ਕੜੀ ਠੀਕ ਹੈ ਹੁਣ ਬੇਬੇ ਕੋਲ ਆਪਾਂ ਪੁੱਛਦੇ ਹਾਂ ਕਿ ਬੇਬੇ ਨੂੰ ਕੜੀ ਕਿੱਦਾਂ ਲੱਗੀ ਤੇ ਬੇਬੇ ਨੂੰ ਹੁਣ ਵੀ ਵਿਆਹ ਚੇਤੇ ਆ ਰਿਹਾ ਕਿ ਬੇਬੇ ਨੂੰ ਵਿਆਹ ਭੁੱਲ ਗਿਆ ਬੇਬੇ ਦੇ ਜ਼ਿਹਨ 'ਚ ਨਿਕਲਿਆ ਵਿਆਹ ਤੇ ਰੋਟੀ ਦਾ ਖੁਮਾਰ ਕਿ ਨਹੀਂ ਬੇਬੇ ਨੇ 2-3 ਦਿਨ ਪਹਿਲੇ ਤੁਹਾਨੂੰ ਯਾਦ ਹੋਵੇ ਬੇਬੇ ਨੇ ਇੱਕ ਵੀਡੀਓ ਪਾਈ ਸੀ ਮਾਂ ਜੀ ਕਹਿ ਰਹੇ ਸੀ ਕਿ ਮੈਨੂੰ ਨਾ ਨਵੇਂ ਕੱਪੜੇ ਪਾਉਣ ਨੂੰ ਦਿਲ ਕਰਦਾ ਤੇ ਕੋਈ ਨਾ ਵਿਆਹ ਨਹੀਂ ਆ ਰਿਹਾ ਫੈਮਿਲੀ ਦੇ ਵਿੱਚ ਵੀ ਵਿਆਹ ਨਹੀਂ ਆ ਰਿਹਾ ਤੇ ਨਾ ਕਿ ਤੁਹਾਡੇ ਗਵਾਂਢੋ ਕਿਸੇ ਪਾਸੇ ਮੈਨੂੰ ਵਿਆਹ ਨਹੀਂ ਆ ਰਿਹਾ ਤੇ ਡੀਕ ਕੇ ਅੱਗ ਫਾਈਨਲੀ ਆਖਰ ਬੇਬੇ ਨੇ ਜਿਹੜੇ ਕੱਪੜੇ ਇਸਤਰੀ ਕਰਕੇ ਰੱਖੇ ਸੀ ਤੇ ਬੇਬੇ ਨੇ ਉਹ ਵਿਆਹ ਵਾਲਾ ਸੂਟ ਪਾ ਕੇ ਚਮਕੂ ਕੇ ਬੈਠੀ ਐਵੇਂ ਪੁਰਾਣੇ ਹੋ ਜਾਣ ਪਿਆਰ ਨੂੰ ਉੱਲੀ ਲੱਗ ਜਾਵੇ ਪਰ ਪਾ ਕੇ ਜਾਣ ਚੜਾਉਣੇ ਆ ਖਰੇ ਮਰਨਾ ਕਿ ਜਿਨਾ ਵਿਆਹ ਆਵੇ ਨਾ ਆਵੇ ਪਾ ਕੇ ਤੇ ਬਿਨ ਬੁਲਾਇਆ ਵਿਆਹ ਖਾ ਕੇ ਆਉਨੇ ਆ ਪੂਰੀ ਗੱਲ ਦੱਸਿਆ ਕਰੋ ਅੱਲਾ ਰਹਿਮ ਕਰੇ ਆਪਾਂ ਕਿਉਂ ਬਿਨ ਬਣਾਈ ਕਨਾਤਾ ਚੱਟਣ ਜਾਣਾ ਹੁਣ ਦੱਸੋ ਘਰ ਦੀ ਕੜੀ ਸਵਾਦੀ ਸੀ ਕਿ ਬਿਨ ਬੁਲਾਇਆ ਵਿਆਹ ਭਾਈ ਸਵਾਦੀ ਸੀ ਮੈਂ ਕੜੀ ਪਕਾਈ ਆ ਮੈਂ ਖਾਧੀ ਕੋਈ ਨਹੀਂ ਮੈਂ ਪਕੌੜਾ ਤੇ ਦਹੀਂ ਖਾਧੀ ਮੈਂ ਨਾ ਕੜੀ ਕੋਈ ਨਹੀਂ ਖਾਧੀ ਹਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਕੜੀ ਪੱਕੀ ਦਹੀਂ ਦੀ ਠੀਕ ਹੈ ਲੱਸੀ ਦੀ ਦਹੀਂ ਦਾ ਲੱਸੀ ਬਣਦੀ ਹੈ ਤੇ ਹੁਣ ਕੜੀ ਨਹੀਂ ਖਾਧੀ ਪਕੌੜਿਆਂ ਨਾਲ ਦਹੀਂ ਲਾ ਕੇ ਰੋਟੀ ਖਾ ਲਈਏ ਮਤਲਬ ਲੌਜੀਕ ਵੀ ਲੱਸੀ ਦਾ ਉਹ ਦਹੀਂ ਦਾ ਜਿਹੜਾ ਜਾ ਕੇ ਬਣੀ ਹੈ ਕੜੀ ਬਣੀ ਸਾਲਣ ਨੂੰ ਦਿਲ ਨਹੀਂ ਸੀ ਨਾ ਹੈਗਾ ਤਾਂ ਵਾਸਤੇ ਤੇ ਹੁਣ ਇਹ ਦੱਸੋ ਚਾਹ ਪੀਣੀ ਹੈ ਕਿ ਨਹੀਂ ਪੀਣੀ ਤਾਂ ਪੀ ਲੈਨੇ ਨਹੀਂ ਪੀਣੀ ਤਾਂ ਵੇਖੋ ਗੱਲ ਗੋਲਮੋਲ ਕਰਦੀ ਪੀਣੀ ਤੇ ਪੀ ਲੈਨੇ ਜੇ ਤੂੰ ਪੀਣੀ ਹੈ ਤੇ ਅਸੀਂ ਵੀ ਪੀ ਲਾਂਗੇ ਇਹਦਾ ਮਤਲਬ ਇਹ ਆ ਕਿ ਜੇ ਤੂੰ ਪਕਾਏਗਾ ਤੇ ਅਸੀਂ ਵੀ ਪੀ ਲਾਂਗੇ ਜੇ ਤੂੰ ਨਾ ਪਕਾਏਗਾ ਤੇ ਫਿਰ ਅਸੀਂ ਕੱਲ ਨਹੀਂ ਪੀਵਾਂਗੇ। ਪਕਾ ਕੇ ਦਿੱਤੀ ਸੀ ਨਾ ਚਾਹ ਉਦਾਂ ਹੀ ਪਕਾ ਕੇ ਦਿੱਤੀ ਨਹੀਂ ਤੁਹਾਡੀ ਮਿਹਰਬਾਨੀ ਤੁਸੀਂ ਨਾ ਪਕਾਓ ਮੈਂ ਕੱਲ ਦੀ ਤੁਹਾਡੇ ਹੱਥ ਦੀ ਬਣੀ ਚਾਹ ਪੀ ਲਈ ਨਾ ਤੁਹਾਡੀ ਮਿਹਰਬਾਨੀ ਹੈ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਪੈਰਾਂ ਤੱਕ ਹੱਥ ਜੋੜਦਾ ਮੈਂ ਰੱਜਿਆ ਤੇ ਮੈਂ ਜੀ ਚਾਹ ਪਕਾਉਣਾ ਚਾਹ ਪੀਨੇ ਆ ਉਸ ਤੋਂ ਪਹਿਲੇ ਤੁਸੀਂ ਬਾਹਰ ਖੋਤਿਆਂ ਦੇ ਸਾਊਂਡ ਨੂੰ ਇੰਜੋਏ ਕਰੋ ਠੀਕ ਹੈ ਤੇ ਖੋਤਿਆਂ ਦੇ ਸਾਊਂਡ ਨੂੰ ਇੰਜੋਏ ਕਰਦੇ ਇੱਥੇ ਆਪਾਂ ਕਰਦੇ ਹਾਂ ਅੱਜ ਦਾ ਵਲੌਗ ਐਂਡ ਬੱਚਾ ਆਪਣਾ ਜਿਹੜਾ ਮਾਸ਼ਾਅੱਲਾ ਖੈਰ ਖੀਰ ਨਾਲ ਘਰੇ ਪਹੁੰਚ ਗਿਆ ਤੇ ਜਿਹੜਾ ਨਾ ਬੱਚਾ ਮਾਸ਼ਾਅੱਲਾ ਬਿਲਕੁਲ ਫਿੱਟ ਹੈ ਤੁਹਾਡੇ ਜਿਨ੍ਹਾਂ ਭੈਣ ਭਰਾਵਾਂ ਨੇ ਦੁਆਵਾਂ ਕੀਤੀਆਂ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਦੁਆਵਾਂ ਨਹੀਂ ਕੀਤੀਆਂ ਉਹਨਾਂ ਦਾ ਵੀ ਲੱਖਾਂ ਕਰੋੜਾਂ ਸ਼ੁਕਰੀਆ ਤੇ ਲਵ ਯੂ ਹੋ ਗਿਆ ਅੱਲਾਹ ਪਾਕ ਜਿਹੜਾ ਨਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਲੰਬੀ ਜ਼ਿੰਦਗੀ ਦੇਵੇ ਤੇ ਹੁਣ ਆਪਣੇ ਭਰਾ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਮਿਲਦੇ ਹਾਂ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਤੁਹਾਨੂੰ ਅੱਛਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਪੁੱਪੀ ਚਾਚੀ ਤਾਈ ਨਾਨੀ ਦਾਦੀ ਸਾਰਿਆਂ ਨੂੰ ਜਿਹੜਾ ਸ਼ੇਅਰ ਕਰਕੇ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਜਲਦੀ ਜਿਹੜਾ ਆਪਾਂ 10,000 ਤੇ ਲੈ ਕੇ ਜਾਣਾ ਤੇ ਸਪੀਡਾਂ ਮਾਰੋ ਤੇ ਵਧਾਓ ਠੀਕ ਹੈ ਓਕੇ ਅੱਲਾਹ ਹਾਫਿਜ਼ ਬਾਏ ਬਾਏ